ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਅਸੀਂ ਹੜ੍ਹ ਦੇ ਹਵਾਲੇ ਨਾਲ ਮੁਸਲਸਲ ਗੱਲਬਾਤ ਕਰ ਰਹੇ ਹਾਂ। ਇਹਦੀਆਂ ਤਬਾਹਕਾਰੀਆਂ ਤੇ ਲੁਕਾਈ ਦੀਆਂ ਔਕੜਾਂ ਵੀ ਜ਼ੇਰੇ ਬਾਸ ਨੇ। ਸਰਕਾਰਾਂ ਆਪਣੀ ਥਾਵੇਂ ਮਿਹਨਤ ਕਰ ਰਹੀਆਂ ਨੇ, ਪਰ ਜਿੰਨਾ ਕੰਮ ਹੋ ਰਿਹਾ ਹੈ ਉਸ ਤੋਂ ਬਹੁਤ ਵੱਧ ਦੀ ਲੋੜ ਹੈ। ਇਸ ਸਿਲਸਿਲੇ ਵਿੱਚ ਮੈਂ ਪਹਿਲਾਂ ਵੀ ਆਖਿਆ ਸੀ ਕਿ ਪਾਕ ਫੌਜ ਦੇ ਜਵਾਨਾਂ ਦਿਨ ਰਾਤ ਇੱਕ ਕਰਕੇ ਜਿਵੇਂ ਹੜ੍ਹ ਤੋਂ ਮੁਤਾਸਰ ਹੋਣ ਵਾਲੇ ਦਾ ਦਰਦ ਵੰਡਾਇਆ, ਉਹ ਸਾਡੀ ਸਿਵਲ ਬਿਊਰੋਕ੍ਰੇਸੀ ਲਈ ਬਹੁਤ ਵੱਡੀ ਮਿਸਾਲ ਹੈ। ਇਹ ਗੱਲ ਆਪਣੀ ਥਾਵੇਂ ਸੱਚ ਹੈ ਕਿ ਦੁਨੀਆ ਭਰ ਵਿੱਚ ਫੌਜਾਂ ਲੁਕਾਈ ਨੂੰ ਅਜਿਹੇ ਹਾਲਾਤਾਂ ਵਿੱਚ ਮਦਦ ਫਰਾਹਮ ਕਰਦੀਆਂ ਨੇ, ਪਰ ਤਕਨੀਕੀ ਹਵਾਲੇ ਨਾਲ ਵੇਖਿਆ ਜਾਏ ਤਾਂ ਸਾਡੀ ਫੌਜ ਨੇ ਹਮੇਸ਼ਾ ਇਹ ਸਾਬਤ ਕੀਤਾ ਹੈ ਕਿ ਭਾਵੇਂ ਜੰਗ ਦਾ ਮੈਦਾਨ ਹੋਵੇ ਜਾਂ ਫਿਰ ਅਜਿਹੇ ਹੰਗਾਮੀ ਹਾਲਾਤ ਜਿਨ੍ਹਾਂ ਵਿੱਚ ਹਯਾਤੀ ਮਫਲੂਜ ਹੋ ਕੇ ਰਹਿ ਜਾਏ, ਸਾਡੀ ਫੌਜ ਨੇ ਹਮੇਸ਼ਾ ਆਪਣਾ ਫਰਜ਼ ਬੜੇ ਚੰਗੇ ਅਤੇ ਮਿਸਾਲੀ ਅੰਦਾਜ਼ ਨਿਭਾਇਆ ਹੈ। ਇਹਦੇ ਬਰਅਕਸ ਜੇ ਅਸੀਂ ਆਪਣੀ ਸਿਵਲ ਨਿਜ਼ਾਮੀਆਂ ਵੱਲ ਝਾਤ ਮਾਰੀਏ ਤਾਂ ਉਹਦੇ ਕੋਲ ਇੱਕ ਤਾਂ ਵਸਾਇਲ ਬਹੁਤ ਘੱਟ ਨੇ, ਅਤੇ ਦੂਜਾ ਫੰਡਸ ਦਾ ਇਸਤੇਮਾਲ ਉਸ ਤਰ੍ਹਾਂ ਨਹੀਂ ਕੀਤਾ ਜਾਂਦਾ ਜਿਵੇਂ ਪਾਕ ਫੌਜ ਵਿੱਚ ਸ਼ਫਾਫ ਤਰੀਕੇ ਨਾਲ ਅਮਲ ਵੀ ਲਿਆ ਜਾਂਦਾ ਹੈ। ਚੈੱਕ ਐਂਡ ਬੈਲੈਂਸ ਨਾ ਹੋਣ ਪਾਰੋਂ ਨਾ ਤਾਂ ਸਰਕਾਰੀ ਮਹਿਕਮਿਆਂ ਦੀ ਕਾਰਕਰਦਗੀ ਬਿਹਤਰ ਹੁੰਦੀ ਹੈ ਅਤੇ ਨਾ ਹੀ ਟੈਕਨੀਕਲ ਬੁਨਿਆਦਾਂ 'ਤੇ ਨਿਕਲਣ ਵਾਲੀਆਂ ਸੀਟਾਂ ਉੱਤੇ ਹੱਕਦਾਰ ਭਰਤੀ ਹੁੰਦੇ ਨੇ। ਸਿਫਾਰਸ਼ਾਂ, ਰਿਸ਼ਵਤ ਅਤੇ ਆਖ ਵੇਖ ਕੇ ਨੌਕਰੀ ਹਾਸਲ ਕਰਨ ਵਾਲੇ ਕਦੀ ਵੀ ਔਖੇ ਵੇਲੇ 'ਚ ਆਪਣਾ ਫਰਜ਼ ਪੂਰਾ ਨਹੀਂ ਕਰ ਸਕਦੇ। ਖਾਸ ਤੌਰ 'ਤੇ ਜਦ ਕੋਈ ਬੰਦਾ ਲੱਖਾਂ ਰੁਪਏ ਰਿਸ਼ਵਤ ਦੇ ਕੇ ਭਰਤੀ ਹੋਵੇ ਤਾਂ ਫਿਰ ਤੁਸੀਂ ਉਹਦੇ ਕੋਲ ਕਿਵੇਂ ਉਮੀਦ ਕਰ ਸਕਦੇ ਹੋ ਕਿ ਉਹ ਆਪਣੇ ਪੈਸੇ ਪੂਰੇ ਨਹੀਂ ਕਰੇਗਾ। ਇਹ ਰਕਮਾਂ ਪੂਰੀਆਂ ਕਰਨ ਲਈ ਉਹ ਅਜਿਹਾ ਰਸਤਾ ਇਖਤਿਆਰ ਕਰਦਾ ਹੈ ਜਿੱਥੇ ਰਿਸ਼ਵਤਾਂ ਦੇ ਨਾਲ ਨਾਲ ਦੋ ਨੰਬਰੀ ਰੱਜ ਕੇ ਕਰਨ ਦੇ ਮੌਕੇ ਲੱਭਣ। ਫਿਰ ਸਾਡਾ ਸਿਸਟਮ ਇਹੋ ਜਿਹਾ ਹੈ ਕਿ ਜੇ ਕੋਈ ਇਹਦੇ ਵਿੱਚ ਇਮਾਨਦਾਰ ਆਦਮੀ ਆ ਜਾਏ ਤਾਂ ਇਹ ਮਸ਼ੀਨਰੀ ਉਹਨੂੰ ਕਬੂਲ ਹੀ ਨਹੀਂ ਕਰਦੀ। ਜਾਂ ਤਾਂ ਉਹਨੂੰ ਬਾਕੀਆਂ ਵਾਂਗਰ ਕਰਪਟ ਹੋਣਾ ਪਵੇਗਾ ਜਾਂ ਫਿਰ ਸਿਸਟਮ ਉਹਨੂੰ ਚੁੱਕ ਕੇ ਬਾਹਰ ਛੱਡ ਦੇਗਾ। ਸਾਡੇ ਉਹ ਮਹਿਕਮੇ ਜਿਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਸੀ ਕਿ ਉਹ ਸਲਾਬ ਦੀਆਂ ਔਕੜਾਂ ਪੇਸ਼ ਆਉਣ ਤੋਂ ਪਹਿਲਾਂ ਹੀ ਅਜਿਹੀ ਮਨਸੂਬਾਬੰਦੀ ਕਰਦੇ ਕਿ ਨੌਬਤ ਨਾ ਆਉਂਦੀ, ਉਹਨਾਂ ਨੇ ਤੇ ਕਬਜ਼ਾ ਮਾਫੀ ਨਾਲ ਰਲ ਕੇ ਉਹ ਜ਼ਹਿਰ ਘੋਲਿਆ ਅਤੇ ਅਜਿਹੀ ਬਰਬਾਦੀ ਲਾਈ ਕਿ ਅੱਜ ਆਮ ਬੰਦਾ ਕੀ ਕਰੋੜਾਂ ਰੁਪਏ ਦੇ ਕੇ ਘਰ ਬਣਾਉਣ ਵਾਲੇ ਲੋਕ ਵੀ ਆਪਣੀ ਬਦਨਸੀਬੀ ਦੀ ਮੂਰਤ ਬਣੇ ਵਿਖਾਈ ਦੇ ਰਹੇ ਨੇ। ਤੁਸੀਂ LDA ਦੀ ਮਿਸਾਲ ਹੀ ਲੈ ਲਵੋ। ਇਹ ਮਹਿਕਮਾ ਲਾਹੌਰ ਦੀ ਮਨਸੂਬਾਬੰਦੀ ਅਤੇ ਤਰੱਕੀ ਦਾ ਜ਼ਾਮਨ ਹੈ। ਸ਼ਹਿਰੀਆਂ ਦੀ ਆਬਾਦਕਾਰੀ ਅਤੇ ਨਵੀਆਂ ਹੁਸਨ ਸਕੀਮਾਂ ਇਸੇ ਇਦਾਰੇ ਦੀ ਜ਼ਿੰਮੇਵਾਰੀ ਹੈ। ਇੰਝ ਹੀ ਦੂਜਿਆਂ ਜ਼ਿਲ੍ਹਿਆਂ ਵਿੱਚ ਵੀ ਅਜਿਹੇ ਅਦਾਰੇ ਮੌਜੂਦ ਨੇ ਜਿਨ੍ਹਾਂ ਦੇ ਬਾਈਲਾਜ਼ ਪੜ੍ਹੋ ਅਤੇ ਤੁਹਾਨੂੰ ਅੰਦਾਜ਼ਾ ਹੋਵੇਗਾ ਕਿ ਹਰ ਪਾਸੇ ਨਾਜਾਇਜ਼ ਹਾਊਸਿੰਗ ਸੁਸਾਇਟੀਆਂ ਅਤੇ ਦੋ ਨੰਬਰ ਸਕੀਮਾਂ ਦੀ ਅਜਿਹੀ ਭਰਮਾਰ ਹੈ ਜਿਹਨੇ ਇੱਕ ਪਾਸੇ ਸਾਡੀਆਂ ਜ਼ਰਖੇਜ਼ ਫਸਲਾਂ ਨੂੰ ਬਰਬਾਦ ਕੀਤਾ ਅਤੇ ਦੂਜੇ ਬੰਨੇ ਉਸ ਮਾਫੀਆ ਨੂੰ ਸਹਾਰਾ ਦਿੱਤਾ ਜਿਹਨੇ ਲੁੱਟ ਮਾਰ ਲਈ ਸਾਡੇ ਪੰਜਾਬ ਦੀ ਅਸਲ ਸ਼ਕਲ ਸੂਰਤ ਹੀ ਵਿਗਾੜ ਛੱਡੀ। ਸਿਰਫ ਲਾਹੌਰ ਦੀ ਮਿਸਾਲ ਹੀ ਲੈ ਲਵੋ। ਇੱਕ ਸਰਵੇ ਦੇ ਮੁਤਾਬਕ 95% ਹਾਊਸਿੰਗ ਸਕੀਮਾਂ LDA ਦੇ ਬਾਈਲਾਜ਼ ਉੱਤੇ ਪੂਰੀਆਂ ਨਹੀਂ ਉਤਰਦੀਆਂ। ਉਹ ਜਾਂ ਤਾਂ ਨਾਜਾਇਜ਼ ਨੇ ਜਾਂ ਆਪਣੀ ਹੱਦ ਤੋਂ ਵੱਧ ਨਕਸ਼ੇ ਬਣਾ ਕੇ ਫਾਈਲਾਂ ਵੇਚਦੀਆਂ ਨੇ ਜਾਂ ਫਿਰ ਜ਼ਰੀ ਜ਼ਮੀਨਾਂ ਨੂੰ ਬਰਬਾਦ ਕਰਕੇ ਉਹਨਾਂ ਉੱਤੇ ਸੀਮੈਂਟ ਦਾ ਜੰਗਲ ਆਬਾਦ ਕਰ ਰਹੀਆਂ ਨੇ। LDA ਦਾ ਮਾੜਾ ਮੋਟਾ ਅਫਸਰ ਵੀ ਕਰੋੜਾਂ ਪੱਤੀ ਏ। ਮੈਂ ਹਰ ਕਿਸੇ ਉੱਤੇ ਦੋ ਨੰਬਰੀ ਜਾਂ ਰਿਸ਼ਵਤ ਦਾ ਇਲਜ਼ਾਮ ਨਹੀਂ ਲਾਉਂਦਾ, ਪਰ ਸਾਡੇ ਹਿਸਾਸ ਇਦਾਰੇ ਤੇ ਚੰਗੀ ਤਰ੍ਹਾਂ ਜਾਣਦੇ ਨੇ ਕਿ LDA ਵਿੱਚ ਮਾੜੀ ਜਿਹੀ ਨੌਕਰੀ ਕਰਨ ਵਾਲੇ ਕੋਲ ਇੰਨਾ ਮਾਲ ਪਾਣੀ ਕਿੱਥੋਂ ਆਉਂਦਾ ਹੈ। ਸਾਡੀਆਂ ਸਰਕਾਰਾਂ ਵੀ ਚੰਗੀ ਤਰ੍ਹਾਂ ਜਾਣਦੀਆਂ ਨੇ ਕਿ ਹਰ ਸਿਆਸੀ ਜਮਾਤ ਵਿੱਚ ਪਨਾਹ ਲੈਣ ਵਾਲਾ ਜਾਂ ਫਿਰ ਚੰਦੇ ਦੇ ਨਾਂ ਉੱਤੇ ਉਹਨੂੰ ਮੋਟੀਆਂ ਰਕਮਾਂ ਦੇਣ ਵਾਲਾ, ਇਲੈਕਸ਼ਨ ਦੇ ਖਰਚੇ ਚੁੱਕਣ ਵਾਲਾ ਹਾਊਸ ਸੁਸਾਇਟੀ ਦਾ ਮਾਲਕ ਹੀ ਕਿਉਂ ਹੁੰਦਾ ਹੈ। ਵਜ੍ਹਾ ਸਾਫ਼ ਹੈ ਕਿ ਇੱਥੋਂ ਨਾਜਾਇਜ਼ ਪੈਸਾ ਇਕੱਠਾ ਕਰਕੇ ਹਕੂਮਤਾਂ ਉੱਤੇ ਸਰਮਾਇਆਕਾਰੀ ਕੀਤੀ ਜਾਂਦੀ ਹੈ ਅਤੇ ਫਿਰ ਇਹ ਸਿਆਸੀ ਹਕੂਮਤਾਂ ਉਹਦੇ ਨਾਜਾਇਜ਼ ਮਫਾਦਾਤ ਦਾ ਤਹਫ਼ੁਜ਼ ਵੀ ਖੁੱਲ੍ਹ ਖੁਲਾ ਕੇ ਕਰਦੀਆਂ ਨੇ। ਤੁਸੀਂ ਇੱਕ ਵੱਡੇ ਅਫਸਰ ਬਣ ਜਾਓ, ਹਾਊਸ ਸੁਸਾਇਟੀਆਂ ਵੇਖੋ, LDA ਦੇ ਬਾਈਲਾਜ਼ ਪੜ੍ਹੋ, ਹਾਊਸ ਸੁਸਾਇਟੀ ਦਾ ਕਾਨੂੰਨ ਪੜ੍ਹੋ ਅਤੇ ਫਿਰ ਇਹਨਾਂ ਸੁਸਾਇਟੀਆਂ ਵਿੱਚ ਹੋਣ ਵਾਲੀ ਲੁੱਟਮਾਰ ਨੂੰ ਪਰਖ ਲਵੋ। ਸਾਫ਼ ਵਿਖਾਈ ਦੇਵੇਗਾ ਕਿ ਅਰਬਾਂ ਬਲਕਿ ਖਰਬਾਂ ਰੁਪਏ ਮਾਫੀਆ ਨੇ ਇਹਨਾਂ ਸੁਸਾਇਟੀਆਂ ਤੋਂ ਕਮਾਏ। ਹੁਣ ਜਦੋਂ ਰਾਵੀ ਦੇ ਆਸੇ ਪਾਸੇ ਕਾਇਮ ਹੋਣ ਵਾਲੀਆਂ ਦੋ ਨੰਬਰ ਜਾਂ ਫਿਰ ਦੋ ਨੰਬਰੀ ਨਾਲ ਮਨਜ਼ੂਰ ਕਰਵਾਈਆਂ ਹੋਈਆਂ ਹਾਊਸ ਸੁਸਾਇਟੀਆਂ ਨੇ ਦਰਿਆ ਦਾ ਚੈਲੰਜ ਕਬੂਲ ਨਹੀਂ ਕੀਤਾ ਅਤੇ ਹਰ ਪਾਸੇ ਪਾਣੀ ਪਾਣੀ ਹੈ, ਸਰਮਾਇਆਕਾਰਾਂ ਦਾ ਖਰਬਾਂ ਰੁਪਈਆ ਰੁੜ ਗਿਆ ਹੈ, ਅਤੇ ਫਿਰ ਵੀ ਸਾਡੀ ਸਰਕਾਰ ਵੱਲੋਂ ਕੋਈ ਠੋਸ ਹਿਕਮਤ ਅਮਲੀ ਵਿਖਾਈ ਨਹੀਂ ਦੇ ਰਹੀ। ਪਿਛਲੇ ਦਿਨਾਂ 'ਚ ਮੈਂ ਬੀਬੀ ਮਰੀਮ ਨਿਵਾਜ਼ ਦਾ ਇੱਕ ਬਿਆਨ ਪੜ੍ਹਿਆ ਜਿਨ੍ਹਾਂ ਵਿੱਚ ਉਹਨਾਂ ਆਖਿਆ ਸੀ ਕਿ ਜਿਹੜੀਆਂ ਆਬਾਦੀਆਂ ਜਾਂ ਉਸ ਸਕੀਮਾਂ ਦਰਿਆਈ ਰਾਹ ਉੱਤੇ ਬਣਾਈਆਂ ਗਈਆਂ ਨੇ ਜਾਂ ਫਿਰ ਲੋਕਾਂ ਨੂੰ ਦੋ ਨੰਬਰ ਤਰੀਕੇ ਨਾਲ ਜਿਹੜੇ ਪਲਾਟ ਵੇਚੇ ਗਏ ਨੇ, ਮੈਂ ਇਸ ਮਾਫੀਆ ਦੇ ਖਿਲਾਫ ਸਖਤ ਤਰੀਨ ਕਾਰਵਾਈ ਕਰਾਂਗੀ। ਇਹ ਬਿਆਨ ਬੜੇ ਖੁਸ਼ਾਇੰਦ ਹੈ। ਮੈਂ ਇਸ ਬਿਆਨ ਨੂੰ ਇਸ ਲਈ ਵੀ ਖੁਸ਼ਗਵਾਰ ਹਵਾ ਦਾ ਝੋਂਕਾ ਆਖਾਂਗਾ ਕਿ ਅਜੇ ਤੀਕਰ ਮਰੀਮ ਨਵਾਜ਼ ਨੇ ਕਿਸੇ ਵੀ ਮਾਫੀਆ ਦੀ ਬਦਮਾਸ਼ੀ ਕਬੂਲ ਨਹੀਂ ਕੀਤੀ। ਉਹਨਾਂ ਦੇ MPA ਜਾਂ ਨਵਾਜ਼ ਲੀਗ ਦੇ ਅਹਿਮ ਅਹੁਦੇਦਾਰਾਂ ਦੀ ਸ਼ਿਕਾਇਤ ਵੀ ਹੈ ਕਿ ਮਰੀਮ ਬੀਬੀ
ਨਾ ਤਾਂ ਕਿਸੇ ਨਾਲ ਮਿਲਦੀ ਹੈ ਤੇ ਨਾ ਹੀ ਕਿਸੇ ਦੀ ਗੱਲ ਮੰਨਦੀ ਹੈ। ਹੁਣ ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਮਰੀਮ ਨਵਾਜ਼ ਨੂੰ ਜਿਵੇਂ ਲਾਹੌਰੋਂ ਤਜਾਵਜ਼ਾਤ ਖਤਮ ਕਰਨ ਦਾ ਬੇੜਾ ਚੁੱਕਿਆ ਸੀ, ਇੰਝ ਹੀ ਬਗੈਰ ਕਿਸੇ ਰਿਆਇਤ ਤੋਂ ਇਹਨਾਂ ਨਾਜਾਇਜ਼ ਆਊਟਸੋਰਸ ਸੋਸਾਇਟੀਆਂ ਦਾ ਹਿਸਾਬ ਵੀ ਮਾਫੀਆ ਕੋਲੋਂ ਪੂਰਾ ਲੈਣਾ ਚਾਹੀਦਾ ਹੈ। ਇਹਦੇ ਨਾਲ ਨਾਲ ਇਸ ਗੰਦੇ ਧੰਦੇ ਵਿੱਚ ਮੁਲਵਸ ਹੋਣ ਵਾਲੇ ਸਰਕਾਰੀ ਇਦਾਰੇ, ਉਹਨਾਂ ਦੇ ਅਫਸਰ ਤੇ ਰਿਸ਼ਵਤਖੋਰ ਜੇਕਰ ਨਿਸ਼ਾਨੇ ਇਬਰਤ ਨਾ ਬਣਾਇਆ ਗਿਆ ਤਾਂ ਇਸ ਸਿਲਸਿਲਾ ਕਦੀ ਨਹੀਂ ਜੇ ਰੁਕਣਾ। ਜੇ ਤੁਸੀਂ ਸਫਾਈ ਕਰੋਗੇ ਤਾਂ ਤੁਹਾਡੇ ਪਿੱਛੇ ਫਿਰ ਇਹ ਮਾਫੀਆ ਗੰਦ ਪਾਉਣਾ ਸ਼ੁਰੂ ਕਰ ਦੇਗਾ। ਸੱਜਣੋ ਤੇ ਮਿੱਤਰੋ, ਅੱਜ ਮੇਰਾ ਇਰਾਦਾ ਡੈਮਾਂ ਦੀ ਤਾਮੀਰ ਉੱਤੇ ਗੱਲਬਾਤ ਕਰਨ ਦਾ ਸੀ। ਇਸ ਹਵਾਲੇ ਨਾਲ ਮੈਂ ਪਿਛਲੀ ਰਾਤੀ ਜਿੰਨਾ ਮੁਤਾਲਿਆ ਕਰ ਸਕਦਾ ਸੀ ਉਹ ਕੀਤਾ। ਅੱਜ ਸਾਰੀ ਦਿਹਾੜੀ ਵੀ ਆਬੀ ਜ਼ਹਾਇਰ ਦੇ ਮਾਹਰਾਂ ਨਾਲ ਗੱਲਬਾਤ ਹੁੰਦੀ ਰਹੀ। ਕਾਲਾਬਾਗ ਡੈਮ ਸਣੇ ਪੰਜਾਬ ਵਿੱਚ ਜਿੰਨੇ ਵੀ ਡੈਮ ਬਣਾਏ ਜਾ ਸਕਦੇ ਸੀ, ਉਹਨਾਂ ਦੇ ਖਿਲਾਫ ਹੋਣ ਵਾਲੀਆਂ ਸਾਜ਼ਿਸ਼ਾਂ ਤੇ ਇਹਨਾਂ ਵਿੱਚ ਸਾਡੇ ਦੁਸ਼ਮਣ ਏਜੰਸੀਆਂ ਦਾ ਮੁਲਵਸ ਹੋਣਾ, ਇਸ ਬਾਰੇ ਜਿੰਨੀਆਂ ਮਾਲੂਮਾਤ ਇਕੱਠੀਆਂ ਹੋ ਸਕਦੀਆਂ ਸਨ ਮੈਂ ਕਰ ਲਈਆਂ। ਪਰ ਅੱਜ ਸਵੇਰੇ ਇੱਕ ਦੋਸਤ ਦਾ ਫੋਨ ਆਇਆ ਤੇ ਉਹਨੇ ਦੱਸਿਆ ਕਿ ਅਸੀਂ ਪਿੰਡ ਦੀ ਜ਼ਮੀਨ ਵੇਚ ਵੱਟ ਕੇ ਆਪਣੀ ਔਲਾਦ ਨੂੰ ਪੜ੍ਹਾਉਣ ਲਈ ਲਾਹੌਰ ਸ਼ਿਫਟ ਹੋਏ, 5 ਕਰੋੜ ਖਰਚ ਕਰਕੇ ਚੰਗਾ ਘਰ ਬਣਾਇਆ, ਇਹ ਸੋਚ ਕੇ ਹਰ ਆਸਾਇਸ਼ ਲਈ ਕਿ ਇੱਥੇ ਤਹਫ਼ੁਜ਼ ਵੀ ਹੈ ਤੇ ਸੁਸਾਇਟੀ ਆਜ਼ਾਦੀ ਦੀ ਹਰ ਸਹੂਲਤ ਦੇ ਵੀ ਰਹੀ ਹੈ। ਪਰ ਸਾਡੀ ਬਦਕਿਸਮਤੀ ਦਾ ਵੇਲਾ ਉਦੋਂ ਸ਼ੁਰੂ ਹੋ ਗਿਆ ਜਦੋਂ ਇਹ ਐਲਾਨ ਕੀਤੇ ਗਏ ਕਿ ਆਪਣੇ ਘਰ ਖਾਲੀ ਕਰ ਦਿਓ, ਹੜ੍ਹ ਦਾ ਖਤਰਾ ਵੱਧ ਰਿਹਾ ਹੈ। ਸਾਨੂੰ ਇੰਤਜ਼ਾਮੀਆ ਆਖਿਆ ਕਿ ਅਸੀਂ ਆਪਣੇ ਬੰਨ ਪੱਕੇ ਕੀਤੇ ਹੋਏ ਨੇ, ਸਾਨੂੰ ਹੜ੍ਹ ਤੋਂ ਕੋਈ ਖਤਰਾ ਨਹੀਂ ਔਰ ਇੱਕ ਕਤਰਾ ਪਾਣੀ ਵੀ ਇਸ ਸੁਸਾਇਟੀ 'ਚ ਨਹੀਂ ਆਏਗਾ। ਬੇਲੀਓ, ਅਫਸੋਸ ਮੇਰੇ ਇਸ ਮਿੱਤਰ ਪਿਆਰੇ ਦਾ ਘਰ ਹੜ੍ਹ ਦੀ ਜ਼ਦ ਵਿੱਚ ਹੈ। ਉਹਨੇ ਦੱਸਿਆ ਕਿ ਪਹਿਲੀ ਮੰਜ਼ਿਲ ਤੱਕ ਪਾਣੀ ਆ ਚੁੱਕਿਆ ਹੈ। ਅਸੀਂ ਬੜੀ ਮੁਸ਼ਕਿਲ ਜੋ ਸਮਾਨ ਕੱਢ ਸਕਦੇ ਸੀ ਉਹ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਮੁੰਤਕਿਲ ਹੋ ਗਏ ਹਾਂ। ਹੁਣ ਅਸੀਂ ਨਹੀਂ ਜਾਣਦੇ ਕਿ ਸਾਡਾ ਘਰ ਬਚੇਗਾ ਜਾਂ ਨਹੀਂ। ਬੇਸਮੈਂਟ ਤੇ ਪਹਿਲੀ ਮੰਜ਼ਿਲ ਵਿੱਚ ਜੋ ਪਾਣੀ ਦਾਖਲ ਹੋਇਆ ਉਹ ਕਿਵੇਂ ਨਿਕਲੇਗਾ? ਬਿਲਫਰਜ਼ ਇਹ ਪਾਣੀ ਨਿਕਲ ਵੀ ਗਿਆ ਤੇ ਘਰ ਨੂੰ ਜਿਹੜਾ ਨੁਕਸਾਨ ਇਸ ਹੜ੍ਹ ਨੇ ਪੜਾਇਆ ਹੈ ਉਹ ਕੌਣ ਪੂਰਾ ਕਰੇਗਾ? ਮੇਰਾ ਸੱਜਣ ਪਿਆਰਾ ਗੱਲ ਕਰਦਿਆਂ ਬੁੱਕ ਰੋ ਰਿਹਾ ਸੀ। ਉਹਨੇ ਸਾਰੀ ਹਯਾਤੀ ਇਮਾਨਦਾਰੀ ਨਾਲ ਨੌਕਰੀ ਕੀਤੀ, 1 ਰੁਪਈਆ ਆਰਾਮ ਦਾ ਨਹੀਂ ਕਮਾਇਆ। ਔਲਾਦ ਨੇ ਵੀ ਸਾਬਤ ਕੀਤਾ ਕਿ ਉਹਨਾਂ ਹਲਾਲ ਕਮਾਈ ਖਾਧੀ ਹੈ ਤੇ ਚੰਗੇ ਨੰਬਰ ਲੈ ਕੇ ਚੰਗੇ ਕਾਲਜਾਂ ਵਿੱਚ ਜ਼ੇਰੇ ਤਾਲੀਮ ਰਿਹਾ ਹੈ। ਇੱਕ ਬੇਟੀ ਡਾਕਟਰ ਬਣ ਰਹੀ ਹੈ ਤੇ ਪੁੱਤਰ ਇੰਜੀਨੀਅਰ ਪੜ੍ਹ ਰਿਹਾ ਹੈ। ਹੁਣ ਮੈਨੂੰ ਦੱਸੋ ਕਿ ਰੱਬ ਦਾ ਬੰਦਾ ਕਿਵੇਂ ਖਰਚੇ ਪੂਰੇ ਕਰੇਗਾ? ਕਿਰਾਏ ਦੇ ਘਰ ਵਿੱਚ ਰਹੇਗਾ, ਬਾਲਾਂ ਦੀਆਂ ਫੀਸਾਂ ਦੇਵੇਗਾ ਜਾਂ ਫਿਰ ਆਪਣੇ ਘਰ ਦੀ ਮੁਰੰਮਤ ਕਰਾਏਗਾ ਜਿਹੜਾ ਉਹਨੇ ਪਿੰਡ ਵਿੱਚ ਆਪਣਾ ਮਕਾਨ ਤੇ ਰਿਟਾਇਰਮੈਂਟ ਦੇ ਪੈਸੇ ਖਰਚ ਕਰਕੇ ਤਾਮੀਰ ਕੀਤਾ ਸੀ? ਸੱਜਣ ਪਿਆਰਿਓ, ਇਹ ਇੱਕ ਬੰਦੇ ਦੀ ਕਹਾਣੀ ਨਹੀਂ, ਹੜ੍ਹ ਦੀ ਨਜ਼ਰ ਆਉਣ ਵਾਲੇ ਪੂਰੇ ਪੰਜਾਬ ਵਿੱਚ ਹਰ ਉਸ ਬੰਦੇ ਦੀ ਕਹਾਣੀ ਹੈ ਜਿਹੜਾ ਇਸ ਬਦਮਾਸ਼ ਮਾਫੀਆ ਤੇ ਬੇਈਮਾਨ ਅਫਸਰਾਂ ਦੀ ਲੁੱਟਮਾਰ ਦਾ ਸ਼ਿਕਾਰ ਹੋਇਆ। ਅਖੀਰ ਉੱਤੇ ਮੈਂ ਮਰੀਮ ਨਵਾਜ਼ ਨੂੰ ਆਖਾਂਗਾ ਕਿ ਜੇ ਤੁਸੀਂ ਸਾਬਤ ਕਰਨਾ ਹੈ ਕਿ ਤੁਸੀਂ ਵਾਕਈ ਪੰਜਾਬ ਦੀ ਧੀ ਹੋ ਤੇ ਤੁਸੀਂ ਵਾਕਈ ਮੇਰੇ ਦੇਸ਼ ਦੀ ਧਰਤੀ ਦੀ ਪੱਗ ਤੇ ਚਾਦਰ ਦੀ ਲਾਜ ਰੱਖਣਾ ਚਾਹੁੰਦੇ ਹੋ ਤੇ ਫਿਰ ਇਸ ਲੈਂਡ ਮਾਫੀਆ ਨੂੰ ਜ਼ਰੂਰ ਨੱਥ ਪਾਓ। ਇਹਨਾਂ ਦੇ ਢਿੱਡਾਂ ਵਿੱਚੋਂ ਉਸ ਮਾੜੇ ਬੰਦੇ ਦਾ ਰਿਜ਼ਕ ਕਢਾ ਕੇ ਦਿਓ ਜਿਹੜੀ ਉਮਰ ਭਰ ਦੀ ਪੂੰਜੀ ਇਹਨਾਂ ਕੋਲ ਲੁੱਟੀ ਗਈ ਹੈ। ਜੇ ਤੁਸੀਂ ਲੈਂਡ ਮਾਫੀਆ ਨੂੰ ਨੱਥ ਪਾ ਲਈ ਤਾਂ ਮੈਂ ਆਖਾਂਗਾ ਕਿ ਤੁਹਾਡੇ ਤੋਂ ਵੱਡਾ ਲੀਡਰ ਬਰੇ ਸਗੀਰ ਦੀ ਤਾਰੀਖ ਵਿੱਚ ਨਹੀਂ ਜੰਮਿਆ। ਚਲੋ ਬਰੇ ਸਗੀਰ ਛੱਡੋ, ਕਮ ਅਜ਼ ਕਮ ਪੰਜਾਬ ਦੀ ਧਰਤੀ ਨੇ ਤੁਹਾਡੇ ਜਿਹਾ ਲੀਡਰ ਨਹੀਂ ਵੇਖਿਆ। ਤੇ ਜੇਕਰ ਤੁਸੀਂ ਇਸ ਮਾਫੀਆ ਅੱਗੇ ਬੇਬਸ ਹੋ ਗਏ, ਇਹ ਨਾਲ ਹੱਥ ਮਿਲਾ ਲਿਆ ਜਾਂ ਫਿਰ ਰਿਆਇਤ ਕੀਤੀ, ਫਿਰ ਮਾਫ ਕਰਨਾ ਤੁਹਾਡੇ ਸਣੇ ਮੇਰੇ ਜਿਹੇ ਹਰ ਉਸ ਬੰਦੇ ਦੀ ਹਾਰ ਹੋਵੇਗੀ ਜਿਹੜਾ ਮਾੜੇ ਦਾ ਥੋੜ੍ਹਾ ਬਹੁਤਾ ਵੀ ਦਰਦੀ ਹੈ। ਅੱਜ ਲਈ ਇਹੋ ਦਿਲ ਦੀਆਂ ਗੱਲਾਂ, ਇਜਾਜ਼ਤ ਦਿਓ, ਰੱਬ ਰੱਖ।